ਨਸੀਰ ਸਾਹਿਬ ਤੁਹਾਡੇ ਵਰਗੀ ਪਰਸਨੈਲਿਟੀ ਨਾਲ ਆਫ ਕੋਰਸ ਮੈਂ ਡੇਲੀ ਇੱਥੇ ਨਵੇਂ ਤੋਂ ਨਵੇਂ ਗੈਸਟ ਨਾਲ ਹੁੰਦੀ ਹਾਂ ਤੇ ਥੋੜਾ ਬਹੁਤ ਪਰਸਨੈਲਿਟੀ ਸਮਝ ਆ ਜਾਂਦੀ ਹੈ। ਤੁਹਾਡੀ ਜਿਹੜੀ ਪਰਸਨੈਲਿਟੀ ਮੈਨੂੰ ਫੀਲ ਹੋਈ, ਤੁਸੀਂ ਦੱਸਣਾ ਹੈ ਮੈਂ ਸਹੀ ਆਬਜ਼ਰਵ ਕੀਤਾ ਜਾਂ ਨਹੀਂ, ਤੁਸੀਂ ਅੰਦਰੋਂ ਬਹੁਤ ਨਰਮ ਦਿਲ ਹੋ, ਬਹੁਤ ਜਲਦੀ ਰੋ ਦਿੰਦੇ ਹੋ, ਬਹੁਤ ਕਮਜ਼ੋਰ ਦਿਲ ਦੇ ਹੋ, ਛੋਟੀ ਜੀ ਗੱਲ ਤੋਂ ਦਿਲ ਟੁੱਟ ਜਾਂਦਾ ਹੈ। ਗੱਲ ਸੱਚ ਹੈ? 50% सच ही है ਤੇ 50% ਗਲਤ ਹੈ। गल ये कि रोया तो मैं कभी भी नहीं। बड़ी बड़े मैं मुश्किलात देखे, बिजनेस ਦੇ ਵਿੱਚ ਮੁਸ਼ਕਿਲਾਤ ਦੇਖੇ, ਸਕੂਲ ਕਾਲਜ ਦੇ ਟਾਈਮ ਜਦ ਇਨਸਾਨ ਬੜਾ ਸ਼ੌਕ से मैं सीखा म्यूजिक प्रॉपर हारमोनियम वगैरह कीबोर्ड मैं खुद बजा लेना सही और प्रॉपर कमर्शियल बजाना। ओके ਤੇ ਲੇਕਿਨ ਉਸ ਟਾਈਮ ਮੇਰੇ ਕੋਲ ਪੈਸੇ ਨਹੀਂ ਸਨ। ਹਾਲਾਤ ਕਿਸ ਤਰ੍ਹਾਂ ਬਦਲੇ ਤੇ ਪਹਿਲੇ ਕਿੰਨੇ ਖਰਾਬ ਸੀ? ਹਾਲਾਤ ਸਕੂਲ ਕਾਲਜ ਦੇ ਟਾਈਮ ਤੇ ਬਹੁਤ ਹੀ ਖਰਾਬ ਹੋ ਗਏ ਤੇ ਫਿਰ 에어ਪੋਰਟ ਇਸਲਾਮਾਬਾਦ 에어ਪੋਰਟ ਤੇ ਚਲਾ ਗਿਆ। ਉੱਥੇ ਫਿਰ ਬੜੀ ਕਿਸਮਤ ਦੀ ਆਜ਼ਮਾਈ ਕੀਤੀ। ਹੁਣ ਮਾਸ਼ਾਅੱਲਾ ਮੇਰੀ ਕੰਪਨੀ ਦੇ ਵਿੱਚ 60-70 EMPLOYEES ਹਨ। ਮਾਸ਼ਾਅੱਲਾ ਮੇਰੀ ਲੌਜਿਸਟਿਕ ਐਂਡ ਫreight ਫॉरवर्डिंग ਕੰਪਨੀ ਹੈ। आयाटा ਦਾ ਮੇਰੇ ਕੋਲ ਲਾਇਸੈਂਸ ਹੈ, ਕਸਟਮ ਕਲੀਨਰ ਦਾ ਮੇਰੇ ਕੋਲ ਲਾਇਸੈਂਸ ਹੈ। खूब पैसा कमाया तो खूब लगा रहे हैं। वाह, यानी पैसा कमा के जोड़ते नहीं पे लगांदे भी हो। नहीं जोड़िया जी, कर लिया बिजनेस की, अपनी प्रॉपर्टी जीती, शादी है, बच्चे ने, बेगम नु माशाल्लाह कार बार उदे ना कीता, उन्हें कहा तू मेरे ना कर दे, पता नहीं तू किते गायब ना हो जाए किते। कहंदी है कार तू म्यूजिक करना है, मैं कहा कहंदी है कार मेरे ना कर दे, वो फ्लैट मेरे ना कर दे, गड्डी मेरे ना कर, ताकि तू किते जावे ते पैदल ही जावे। फिर सब कुछ करता देता जी उन्हें दे। ਹੁਣ ਜੇ ਤੁਸੀਂ ਛੱਡ ਅੱਛਾ ਨਾ ਨਾ ਅੱਲਾ ਦਾ ਸ਼ੁਕਰ ਹੈ ਤੇ ਬਹੁਤ ਚੰਗੀ ਗੱਲ ਹੈ। ਮੈਂ ਤੁਹਾਨੂੰ ਕਿਹਾ ਅੱਲਾ ਦਾ ਬੜਾ ਸ਼ੁਕਰ ਹੈ। ਮੈਨੂੰ ਇਹ ਦੱਸੋ ਕਿ ਇਸ ਫੀਲਡ ਦੇ ਵਿੱਚ ਜੇ ਬੰਦੇ ਕੋਲ ਪੈਸਾ ਹੋਵੇ ਤੇ ਮੈਂ ਸੁਣਿਆ ਕਿ ਖਵਾਤੀਨ ਬਹੁਤ ਜ਼ਿਆਦਾ ਡਿਸਟਰੈਕਟ ਕਰਦੀਆਂ ਨੇ, ਕਦੇ ਕੋਈ ਵਾਕਿਆ ਹੋਇਆ ਅਜੀਬੋ-ਗਰੀਬ? ਖਵਾਤੀਨ ਦਾ ਹਾਂ ਤਕਰੀਬਨ ਰੋਜ਼ ਹੀ ਹੁੰਦੇ ਨੇ। ਅੱਛਾ, ਪੈਸੇ ਦੇ ਪਿੱਛੇ ਆਉਂਦੀਆਂ ਨੇ? ਨਹੀਂ ਕੰਮ ਪੈਸਾ ਤੇ ਬੜਾ ਜ਼ਰੂਰੀ ਹੈ, ਉਹ ਤੇ ਪਤਾ ਹੈ ਦੇਖੋ ਪੈਸੇ ਵੀ ਆਨੇ ਕੰਮ ਦੇ, ਫਿਰ ਕੰਮ ਵਾਸਤੇ ਵੀ ਆਉਂਦੀਆਂ ਨੇ ਕਿ ਯਾਰ ਸਾਨੂੰ ਖਾਜਾ ਸਾਹਿਬ ਤੁਸੀਂ ਕੰਮ ਦਿਓ, ਤੁਹਾਡੀ ਵੀਡੀਓ ਵੀ ਅੱਛੀ ਹੁੰਦੀ ਹੈ, ਤੁਸੀਂ ਪ੍ਰੋਪਰ ਵੀਡੀਓ ਕਰਦੇ ਹੋ ਤੇ ਹਰ ਬੰਦੇ ਦਾ ਇੱਕ ਹੁੰਦਾ ਹੈ ਕਿ ਯਾਰ ਅੱਛਾ ਕੰਮ ਕਰੀਏ। ਤੇ ਅਸੀਂ ਆਪਣੇ ਪਿੰਡ ਇਸਲਾਮਾਬਾਦ ਦੇ ਵੀ ਬੜੀ ਕੁੜੀਆਂ ਦੇ ਨਾਲ, ਹੁਣ ਮੇਰਾ ਪੂਰੇ ਕੋਈ 8 ਗਾਣੇ ਦਾ ਐਲਬਮ ਰਿਲੀਜ਼ ਹੋਣੇ ਵਾਲਾ ਹੈ। मैं हल्का जा ਤੁਹਾਨੂੰ ਵਿਖਾਇਆ ਉਹਦਾ ਟ੍ਰੇਲਰ। ਅੱਛਾ ਤੇ ਤੁਹਾਨੂੰ ਅੱਛਾ ਲੱਗਾ ਹੋਵੇਗਾ। ਹਾਂ ਨਹੀਂ ਤੁਹਾਡਾ ਕੰਮ ਅੱਛਾ ਹੈ, ਰੰਗੀਨ ਕਲਰਫੁਲ ਜਿਹਾ ਰੌਣਕੀ ਕੰਮ ਹੈ। ਅੱਛਾ ਮੈਨੂੰ ਇਹ ਦੱਸੋ, ਜਦੋਂ ਪੈਸਾ ਨਹੀਂ ਹੈਗਾ ਸੀ ਉਦੋਂ ਇੱਜ਼ਤ ਹੈਗੀ ਸੀ? ਇੱਜ਼ਤ ਹੈ ਸੀ ਲੇਕਿਨ ਥੋੜੀ ਸੀ। ਮੈਂ ਇਹੀ ਮੈਂ ਕਹਿਣ ਲੱਗੀ ਸੀ ਕਿ ਮੈਂ ਸੁਣਿਆ ਅੱਜ ਕੱਲ ਦੇ ਦੌਰ 'ਚ ਸਿਰਫ ਜਿਹਦੇ ਕੋਲ ਜ਼ਾਰ ਹੈ ਉਹਦੇ ਕੋਲ ਹੀ ਇੱਜ਼ਤ ਹੈ। ਨਹੀਂ ਡੈਫੀਨਿਟਲੀ ਉਹਦੇ ਕੋਲ ਨਹੀਂ, ਸੌਰੀ ਉਹਦੀ ਉਦੋਂ ਹੀ ਇੱਜ਼ਤ ਹੈ ਜਿਹਦੇ ਕੋਲ ਪੈਸਾ। ਬੁਰੀ ਗੱਲ ਨਹੀਂ ਹੈ। ਦੇਖੋ ਮੈਂ ਤੁਹਾਨੂੰ ਦੱਸਾਂ, ਮੈਂ 92 ਦੇ ਵਿੱਚ ਮੈਂ ਇਸਲਾਮਾਬਾਦ 에어ਪੋਰਟ ਤੇ ਗਿਆ। ਅੱਛਾ ਤੇ ਮੈਨੂੰ ਉਸ ਟਾਈਮ ਵੀ ਪਤਾ ਚੱਲ ਗਿਆ ਸੀ ਕਿ ਅਗਰ ਤੂੰ ਇੱਜ਼ਤ ਕਮਾਣੀ ਹੈ ਖਾਜਾ ਸਾਹਿਬ ਤੇ ਪੈਸਾ ਕਮਾ ਲੈ। ਤੇ ਉਸ ਟਾਈਮ ਦਾ ਮੈਂ ਪੈਸਾ ਕਮਾਇਆ, ਫਿਰ ਉਹਨੂੰ ਜੋੜਿਆ ਵੀ। ਪੈਸਾ ਕਮਾਣਾ ਆਸਾਨ ਹੈ, ਹਾਂ ਕਮਾਣਾ ਆਸਾਨ ਹੈ, ਜੋੜਨਾ ਮੁਸ਼ਕਿਲ ਹੈ। ਮੈਨੂੰ ਇੱਕ ਕਹਾਣੀ ਯਾਦ ਆ ਗਈ। ਇੱਕ ਬੁੱਢੀ ਜੀ ਔਰਤ ਸੀ ਤੇ ਉਹਦੀਆਂ 2 ਨੌਂਹਾਂ ਸੀ, ਉਹਨੂੰ ਪੁੱਛਦੀਆਂ ਹੀ ਨਹੀਂ ਸੀ ਹਰ ਵੇਲੇ, ਨਾ ਰੋਟੀ ਪੁੱਛਣੀ ਨਾ ਪਾਣੀ ਪੁੱਛਣਾ, ਬਹੁਤ ਹੀ ਬੁਰਾ ਹਾਲ। ਤੇ ਵਿਚਾਰੀ ਬੜੀ ਹਰ ਵੇਲੇ ਰੋਂਦੀ ਰਹਿੰਦੀ ਸੀ ਕਿ ਮੈਂ ਕੀ ਕਰਾਂ, 2 ਮੇਰੇ ਪੁੱਤ ਉਹ ਵੀ ਮੇਰੇ ਤੋਂ ਦੂਰ, ਮੇਰੀਆਂ ਨੌਂਹਾਂ ਹੀ ਦੂਰ। ਤੇ ਉਹਦਾ ਜਿਹੜਾ ਬੰਦਾ ਸੀ ਯਾਨੀ ਕਿ ਕੁੜੀਆਂ ਦਾ ਸੁਸਰ, ਉਹ ਵੀ ਨਹੀਂ ਪੁੱਛਦਾ ਸੀ, ਉਹ ਵੀ ਬਾਹਰ ਚਲਾ ਗਿਆ, ਉਹਨੂੰ ਇਗਨੋਰ ਕਰ ਦਿੱਤਾ ਨਾ। ਅੱਛਾ ਸਾਰੀ ਜ਼ਿੰਦਗੀ ਉਹਨੇ ਬੜਾ ਜੀ ਜ਼ੁਲਮ ਕੀਤਾ ਨਾ ਆਪਣੀ ਬੀਵੀ ਦੇ ਨਾਲ। ਅੱਛਾ ਉਹਦੇ ਮਰਨ ਦਾ ਟਾਈਮ ਆਇਆ ਨਾ ਉਸ ਬੰਦੇ ਦਾ, ਤੇ ਉਹਨੇ ਕਿਹਾ ਚਲੋ ਸਾਰੀ ਜ਼ਿੰਦਗੀ ਤੇ ਮੇਰੇ ਨਾਲ ਬੜਾ ਜ਼ੁਲਮ ਕੀਤਾ ਆਪਣੀ ਬੀਵੀ ਦੇ ਨਾਲ, ਜਾਂਦੇ ਜਾਂਦੇ ਮੈਂ ਇਹਦਾ ਕੋਈ ਫਾਇਦਾ ਕਰ ਜਾ। ਉਹਨੇ ਆਪਣੀ ਨਾ ਬੁੱਢੀ ਨੂੰ ਬੁਲਾਇਆ, ਉਹਨੇ ਕਿਹਾ ਤੂੰ ਚਾਹੁੰਦੀ ਹੈ ਕਿ ਤੇਰੀਆਂ ਨੌਂਹਾਂ ਸਾਰੀ ਜ਼ਿੰਦਗੀ ਤੇਰੀ ਇੱਜ਼ਤ ਕਰਨ? ਤੇ ਕਹਿੰਦੀ ਹਾਂ। ਕਹਿੰਦਾ ਚੱਲ ਭਲੀਏ ਲੋਕੇ, ਮੈਂ ਸਾਰੀ ਜ਼ਿੰਦਗੀ ਤੇਰਾ ਭਲਾ ਕੀਤਾ ਨਹੀਂ, ਮੈਂ ਜਾਂਦੇ ਜਾਂਦੇ ਤੇਰਾ ਇੱਕ ਭਲਾ ਕਰ ਦਿੰਦਾ। ਇਹ ਗੁਥੜੀ ਫੜ ਲੈ ਤੇ ਆਪਣੇ ਆਖਰੀ ਸਾਹਾਂ ਤੱਕ ਇਹਦੀ ਤਾਂ ਹਿਫਾਜ਼ਤ ਕਰਨੀ ਹੈ, ਤੂੰ ਆਪ ਵੀ ਨਹੀਂ ਖੋਲ ਕੇ ਦੇਖਣੀ ਕਿ ਇਹਦੇ ਵਿੱਚ ਕੀ ਹੈ। ਅੱਛਾ ਉਹ ਬੜੀ ਪਰੇਸ਼ਾਨ ਹੋਈ ਕਿ ਕੀ ਹੈ ਇਹਦੇ ਵਿੱਚ ਨਾ ਐਸਾ, ਲੇਕਿਨ ਕਿਹਾ ਕਿ ਜੇ ਤੂੰ ਇੱਜ਼ਤ ਕਰਵਾਉਣੀ ਹੈ ਤੇ ਇਹਨੂੰ ਆਪ ਵੀ ਨਹੀਂ ਵੇਖਣਾ ਤੇ ਨਾ ਕਿਸੇ ਨੂੰ ਇਹਨੂੰ ਹੱਥ ਲਾਉਣ ਦੇਣਾ। ਖੈਰ ਉਹ ਬਾਬਾ ਜੀ ਮਰ ਗਏ। ਹੁਣ ਉਹ ਮਾਈ ਵਿਚਾਰੀ ਜਿਹੜੀ ਸੀ ਉਹ ਗੁਥਲੀ ਲੈ ਕੇ ਬਹਿ ਗਈ। ਹੁਣ ਉਹ ਬਾਥਰੂਮ ਜਾਵੇ ਗੁਥਲੀ ਲੈ ਕੇ ਜਾਵੇ, ਬਾਹਰ ਜਾਵੇ ਗੁਥਲੀ ਲੈ ਕੇ ਜਾਵੇ, ਸੌਵੇ ਇੱਕ ਤਰ੍ਹਾਂ ਸਰਾਣੇ ਦੇ ਥੱਲੇ ਗੁਥਲੀ। ਉਹਦੀਆਂ ਬਹੂਆਂ ਬੜੀਆਂ ਹੈਰਾਨ ਕਿ ਇਸ ਗੁਥਲੀ ਦੇ ਵਿੱਚ ਆਖਿਰ ਐਸਾ ਕੀ ਹੈ। ਅੱਗੇ ਪਿੱਛੇ ਪਾਣੀ ਵੀ ਪੁੱਛ ਰਹੇ, ਦੇਸੀ ਘਿਓ ਦੀ ਮਾਲਸ਼ਾਂ ਵੀ ਚੱਲ ਰਹੀਆਂ, ਰੋਟੀ ਪਾਣੀ ਵੀ ਚੱਲ ਰਿਹਾ, ਸਭ ਕੁਝ ਚੱਲ ਰਿਹਾ। ਖੈਰ ਕਰਾ ਕੇ ਉਸ ਔਰਤ ਦਾ ਨਾ ਕੋਈ ਆਖਰੀ ਟਾਈਮ ਆ ਗਿਆ। ਆਖਰੀ ਟਾਈਮ ਆਇਆ, ਉਹ ਬੰਦੀ ਮਰ ਗਈ। ਹੁਣ ਉਹ ਏਡੀਆਂ ਲਾਲਚੀ ਸੀ ਬਹੂਆਂ, ਉਹਨਾਂ ਨੇ ਕੀ ਕੀਤਾ ਕਿ ਉਹ ਮੁਰਦਾ ਤੇ ਵਿਚਾਰਾ ਸਾਈਡ ਤੇ ਪਿਆ, ਉਹ ਉਸ ਗੁਥਲੀ ਦੇ ਪਿੱਛੇ ਭੱਜੀਆਂ ਕਿ ਇਹਦੇ ਵਿੱਚ ਵੇਖੀਏ ਕੀ ਹੈ। ਉਹ ਜਦੋਂ ਖੋਲ੍ਹਿਆ ਤੇ ਉਹਦੇ ਵਿੱਚ ਸਿਰਫ ਡਿਕਰੀਆਂ ਹੈਗੀਆਂ ਸੀ। लेकिन देखो गायबाना पैसे ने उस बंदी दी सारी जिंदगी वास्ते इज्जत बना दी। देखो पैसा किसी को कितना है कोई पता नहीं, ਉਹਦਾ ਰਹਿਣਾ ਚੱਲਣਾ ਫਿਰਨਾ, ਉਹਦੇ ਕੱਪੜੇ, ਉਹਦੀ ਸਟਾਈਲ, ਉਹਦੀ ਗੱਲ ਕਰਨ ਦਾ ਅੰਦਾਜ਼ ਹੀ ਪਤਾ ਚੱਲਦਾ ਹੈ ਕਿ ਯਾਰ ਇਹ ਠੀਕ ਬੰਦਾ ਹੈ। ਇਹ ਬੜਾ ਜ਼ਰੂਰੀ ਹੈ ਕਿ ਖਾਲੀ ਪੈਸਾ ਹੀ ਤੁਹਾਡੇ ਕੋਲ ਹੈ, ਨਾ ਤੁਹਾਨੂੰ ਪਾਣੀ ਤਮੀਜ਼ ਹੈ, ਨਾ ਤੁਹਾਨੂੰ ਗੱਲ ਕਰਨ ਦੀ ਤਮੀਜ਼ ਹੈ, ਨਾ ਤੁਸੀਂ ਕਿਸੇ ਬੰਦੇ ਨੂੰ ਵੇਖ ਕੇ ਇੱਕਦਮ ਉਹਦੇ ਤੇ ਤੰਜ਼ ਕਰਨਾ ਸ਼ੁਰੂ ਕਰ ਦਿਓ, ਇਹ ਕੀ ਚੀਜ਼ ਹੈ, ਇਹ ਕੀ ਹੈ, ਇਹ ਗਰੀਬ ਆਦਮੀ, ਇਹ ਨਹੀਂ ਹੋ ਸਕਦਾ। ਉਹਦੀ ਤਰਬੀਅਤ ਪਤਾ ਚੱਲਦੀ ਹੈ। ਬਿਲਕੁਲ।